ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਵਾਪਸ ਕਰਵਾਉਣ ਦੇ ਯਤਨਾਂ ਤਹਿਤ ਇੱਕ ਉੱਚ ਪੱਧਰੀ ਵਫਦ ਦੀ ਭਾਈ ਰਾਜੋਆਣਾ ਨਾਲ ਮੁਲਾਕਾਤ ਲਈ ਜੇਲ੍ਹ ਵਿਭਾਗ ਪਾਸੋਂ ਸਮਾਂ ਮੰਗਿਆ ਹੈ। ਇਸ ਵਫਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਾਮਿਲ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਉੱਚ ਪੱਧਰੀ ਵਫਦ ਦੀ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਤੁਰੰਤ ਮੁਲਾਕਾਤ ਲਈ ਪੰਜਾਬ ਦੇ ਡਾਇਰੈਕਟਰ ਜਨਰਲ ਜੇਲ੍ਹਾਂ ਅਤੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਨੂੰ ਪੱਤਰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਭਾਈ ਰਾਜੋਆਣਾ ਸੰਬੰਧੀ ਭੁੱਖ ਹੜਤਾਲ ਦੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿੱਚ ਵਫਦ ਨੂੰ ਮੁਲਾਕਾਤ ਲਈ ਤੁਰੰਤ ਸਮਾਂ ਦਿੱਤਾ ਜਾਵੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਉਹਨਾਂ ਦੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਇੱਕ ਸੰਘਰਸ਼ ਜਿਹੜਾ ਉਹ ਆਰੰਭਿਆ ਸੀਗਾ, ਜਿਹਦੇ ਵਿੱਚ ਦਸਤਖਤੀ ਮੁਹਿੰਮ ਤਹਿਤ ਲਗਭਗ 26 ਲੱਖ ਲੋਕਾਂ ਨੇ ਆਪਣੀ ਸਵੈ ਇੱਛਾ ਦੇ ਨਾਲ ਉਹ ਫਾਰਮਾਂ ਨੂੰ ਭਰਿਆ ਨੇ, ਨਾਲ ਆਪਣੇ ਟੈਲੀਫੋਨ ਨੰਬਰ ਵੀ ਲਿਖੇ। ਉਹਦੇ ਬਾਅਦ ਅਸੀਂ ਪਹਿਲਾਂ ਗਵਰਨਰ ਪੰਜਾਬ ਨੂੰ ਵੀ ਮਿਲੇ ਸੀ, ਜਾ ਕੇ ਉਹਨਾਂ ਨੂੰ ਅਸੀਂ ਪੈਨ ਡਰਾਈਵ ਦੇ ਵਿੱਚ ਕਿੱਥੋਂ ਕਿੰਨੀ ਗਿਣਤੀ ਉਹ ਸਾਰੀ ਉਹਨਾਂ ਦੇ ਸਪੁਰਦ ਕਰਕੇ ਆਏ ਸੀ। ਫਾਰਮ ਵੀ ਲੈ ਕੇ ਗਏ ਸੀ ਤੇ ਉਹ ਫਾਰਮ ਉਹਨੇ ਕਿਹਾ ਵੀ ਸਾਨੂੰ ਪੈਨ ਡਰਾਈਵ ਦੇ ਰੂਪ ਦੇ ਵਿੱਚ ਦੇ ਦਿਓ। ਸਾਡੇ ਕੋਲ ਚੰਡੀਗੜ੍ਹ ਸਾਰੇ ਸੁਰੱਖਿਅਤ ਪਏ 26 ਲੱਖ ਫਾਰਮ। ਪਿਛਲੇ ਦਿਨੀ ਇੱਕ ਬੈਠ ਕੇ ਇੱਥੇ ਫੈਸਲਾ ਕੀਤਾ ਗਿਆ ਕਿ ਇਹ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦਾ ਇੱਕ ਵੱਖਰੇ ਤੌਰ ਤੇ ਕੇਸ, ਉਹ ਵੱਖਰੇ ਤੌਰ ਤੇ ਕੇਸ ਇਸ ਕਰਕੇ ਆ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਆ, ਜੇਲ੍ਹ ਦੀਆਂ ਚੱਕੀਆਂ ਵਿੱਚ ਬੰਦ ਆ। ਉਹ ਜਿਸਲੇ ਉਹਨਾਂ ਦੀ ਫਾਂਸੀ ਕਮਿਊਟ ਹੋਊਗੀ ਫਿਰ ਉਹਨਾਂ ਨੇ ਬੰਦੀ ਸਿੰਘ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਆਉਣਾ, ਫਿਰ ਉਹ ਕੰਸੀਡਰ ਹੋਣਾ ਕੇਸ। ਤੇ ਮੈਂ ਪ੍ਰੈਸ ਨੂੰ ਵੀ ਕਹਿਣਾ ਚਾਹੁੰਦਾ, ਕਈ ਵਾਰੀ ਸਾਡੇ ਵੱਲੋਂ ਵੀ ਇਹ ਸੁਨੇਹਾ ਚੱਲ ਜਾਂਦਾ ਵੀ ਸ਼ਾਇਦ ਅਸੀਂ ਇੱਕ ਧਿਰ ਦੀ ਪੈਰਵਾਈ ਕਰ ਰਹੇ ਹਾਂ। ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਸਾਡਾ ਸਤਿਕਾਰਯੋਗ ਵੀਰ ਆ, ਜਿੱਥੇ ਕਿਤੇ ਕਿਸੇ ਦੀ ਲੋੜ ਹੋਈ, ਕਿਉਂਕਿ ਆਪ ਵੀ ਪੈਰਵਾਈਆਂ ਪਰਿਵਾਰਾਂ ਨੇ ਬਹੁਤ ਕੀਤੀਆਂ, ਪਰ ਅਸੀਂ ਜਿੱਥੇ ਲੋੜ ਹੋਈ ਭਾਈ ਗੁਰਦੀਪ ਸਿੰਘ ਜੀ ਖੈੜਾ ਪਿੱਛੇ ਆਏ, ਯਤਨ ਕੀਤਾ, ਕਿਉਂਕਿ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਕੌਮ। ਯਤਨ ਕੀਤਾ ਵੀ ਅਸੀਂ ਉਹਨਾਂ ਦੇ ਪੈਰਵਾਈ ਜ਼ਰੂਰ ਜਿੰਨੇ ਜੋਗੇ ਹੈਗੇ ਕਰੀਏ। ਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਬਲੂ ਸਟਾਰ ਤੋਂ ਬਾਅਦ, ਚਾਹੇ ਉਹ ਜੋਧਪੁਰ ਦੇ ਕੈਦੀ ਸੀ, ਚਾਹੇ ਸਾਡੇ ਬਹੁਤ ਸਾਰੇ ਖਾੜਕੂ ਵੀਰ ਜਿਹੜੇ ਕੁਝ ਸ਼ਹੀਦ ਹੋ ਗਏ, ਕੋਈ ਜੇਲ੍ਹਾਂ 'ਚ ਚਲ ਗਏ, ਤੇ ਉਹਨਾਂ ਤੋਂ ਇਲਾਵਾ ਜਿਹੜੇ ਸਾਡੇ ਧਾਰਮੀ ਫੌਜੀ ਸੀ, ਉਹਨਾਂ ਸਾਰਿਆਂ ਦਾ, ਤੇ ਜਿਹੜੇ ਕੋਈ ਜੇਲ੍ਹਾਂ 'ਚੋਂ ਛੁੱਟ ਕੇ ਵੀ ਲੰਬੇ ਅਰਸੇ ਤੋਂ ਬਾਅਦ ਆਏ, ਯਤਨ ਕੀਤਾ ਕਿ ਉਹਨਾਂ ਦੇ ਪਿੱਛੇ ਕਮ ਸੇ ਕਮ ਹੌਸਲਾ ਬਜਾਈ ਦੇ ਤੌਰ ਤੇ ਤਿਲ ਫੁੱਲ ਭੇਟਾ ਜ਼ਰੂਰ ਭੇਟ ਕੀਤਾ ਜਾਵੇ। ਸੋ ਅੱਜ ਦੀ ਇਹ 20 ਤਰੀਕ ਨੂੰ, ਕਿਉਂਕਿ ਅਸੀਂ ਫੈਸਲਾ ਕੀਤਾ ਕਿ ਇੱਕ ਵੱਡਾ ਰੋਸ ਮਾਰਚ ਦਿੱਲੀ ਵਿਖੇ ਕਰਾਂਗੇ, ਜਿਹੜਾ ਗੁਰਦੁਆਰਾ ਰਕਾਬਗੰਜ ਤੋਂ 12 ਵਜੇ ਸ਼ੁਰੂ ਹੋਊਗਾ, ਤੇ ਰਾਸ਼ਟਰਪਤੀ ਸਾਹਿਬ ਨੂੰ ਉਹ ਜਿਹੜੇ ਸਾਡੇ ਸਿਗਨੇਚਰ ਕੀਤੇ ਫਾਰਮ ਉਹਨਾਂ ਦੇ ਸਪੁਰਦ ਕਰਨ ਲਈ ਅਸੀਂ ਉੱਥੋਂ ਸਾਰੇ ਜਾਵਾਂਗੇ। ਤੇ ਉਹਦੇ ਲਈ ਫਿਰ ਇਹ ਵੀ ਹੋਇਆ ਸੀ ਕਿ ਵੱਖ-ਵੱਖ ਸਾਰੇ ਸੈਕਟ ਜਿੰਨੇ ਵੀ ਆ, ਉਹਨਾਂ ਨੂੰ ਸਮੂਹਿਕ ਤੌਰ ਤੇ ਇਹਨੂੰ ਇੱਕ ਕੌਮੀ ਦਰ ਦੇ ਰੂਪ ਦੇ ਵਿੱਚ ਕੌਮੀ ਮੁਹਿੰਮ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਅਗਵਾਈ ਕਰੇ। ਸੋ ਅੱਜ ਇੱਥੇ ਸਮੁੱਚੇ ਤੌਰ ਦੇ ਉੱਤੇ 4 ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਿਨ੍ਹਾਂ ਦੇ ਵਿੱਚ ਫੈਡਰੇਸ਼ਨ ਦੇ ਵਿੱਚੋਂ ਭਾਈ ਰਜਿੰਦਰ ਸਿੰਘ ਜੀ ਮਹਿਤਾ ਧੜਾ, ਔਰ ਨਾਲ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਧੜਾ, ਭਾਈ ਗੁਰਚਰਨ ਸਿੰਘ ਗਰੇਵਾਲ ਧੜਾ ਤੇ ਭਾਈ ਮਨਜੀਤ ਸਿੰਘ ਧੜਾ, ਉਹਨਾਂ ਦਾ ਸੁਪੁੱਤਰ ਚੜ੍ਹਤ ਸਿੰਘ, ਇਹ ਸਾਰਿਆਂ ਨੇ ਤੇ ਸਮੁੱਚੇ ਤੌਰ ਤੇ ਇਹਨਾਂ ਦੇ ਜ਼ਿਲ੍ਹਾ ਆਪਣੇ ਸਟੇਟ ਦੇ ਪ੍ਰਧਾਨ ਤੇ ਹੋਰ ਸਾਡਾ ਵੀਰ ਛੋਟਾ ਤਜਿੰਦਰ ਸਿੰਘ ਟਿੰਮਾ, ਇਹ ਵੀ ਜਿਹੜਾ ਸੰਘਰਸ਼ੀ ਪੁਰਾਣਾ ਯੋਧਾ ਆ, ਇਹ ਸਾਰੇ ਅੱਜ ਸ਼ਾਮਲ ਹੋਏ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਇੱਥੇ ਪ੍ਰਗਟ ਕੀਤੇ।
ਲਗਭਗ 3 ਘੰਟੇ ਦੀ ਮੀਟਿੰਗ ਦੇ ਵਿੱਚ ਸਾਰਿਆਂ ਨੇ ਇਸ ਗੱਲ ਦੀ ਅਸ਼ੋਰੈਂਸ ਦਿੱਤੀ ਆ ਕਿ ਵੱਧ ਤੋਂ ਵੱਧ ਅਸੀਂ 20 ਤਰੀਕ ਨੂੰ ਉਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਵਾਂਗੇ ਜਿਹੜਾ ਦਿੱਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ। ਔਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਸਾਰੀਆਂ ਧਿਰਾਂ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਨੂੰ ਇਹ ਬੇਨਤੀ ਕਰਦੇ ਆ ਕਿ ਜੋ ਕੱਲ ਆਦੇਸ਼ 5 ਸਿੰਘ ਸਾਹਿਬਾਨ ਨੇ ਭਾਈ ਰਾਜੋਆਣਾ ਸਾਹਿਬ ਨੂੰ ਕੀਤਾ ਕਿ ਆਪਣੀ ਸਿਹਤ ਨਾ ਖਰਾਬ ਕਰੋ, ਤੁਹਾਡੀ ਸਿਹਤ ਕੌਮ ਦੀ, ਇਹ ਸਰੀਰ ਜਿਹੜਾ ਤੁਹਾਡਾ ਕੌਮ ਦਾ ਸਰੀਰ ਆ, ਤੇ ਉਹਨਾਂ ਨੇ ਉਹ ਜਿਹੜਾ ਵਰਤ ਆ ਉਹਨੂੰ ਭੁੱਖ ਹੜਤਾਲ ਨੂੰ ਵਾਪਸ ਲੈਣ ਦਾ ਉਹਨਾਂ ਨੇ ਆਦੇਸ਼ ਦਿੱਤਾ। ਤੇ ਅੱਜ ਸਮੁੱਚੇ ਸਾਰੇ ਫੈਡਰੇਸ਼ਨ ਨੇ ਵੀ ਇਸੇ ਗੱਲ ਦੀ ਤਰਜਮਾਨੀ ਕੀਤੀ ਆ ਕਿ ਭਾਈ ਰਾਜੋਆਣਾ ਸਾਹਿਬ ਨੂੰ ਇਹ ਬੇਨਤੀ ਜਿਹੜੀ ਕੱਲ ਆਦੇਸ਼ ਦੇ ਰੂਪ ਵਿੱਚ ਹੋਈ ਆ, ਤੁਸੀਂ ਉਹਦੇ ਉੱਤੇ ਪਾਲਣਾ ਕਰੋ, ਕਿਉਂਕਿ ਕੌਮ ਨੂੰ ਸਾਡੇ ਉੱਤੇ ਬਹੁਤ ਵੱਡਾ ਮਾਣ ਆ। ਇਹ ਦੋ ਗੱਲਾਂ 20 ਦਾ ਏਜੰਡਾ ਤੇ ਪਲੱਸ ਭਾਈ ਰਾਜੋਆਣਾ ਸਾਹਿਬ ਦਾ ਜਿਹੜਾ ਇਹ ਸਮੁੱਚੇ ਤੌਰ ਦੇ ਉੱਤੇ ਵਰਤ ਭੁੱਖ ਹੜਤਾਲ ਨੂੰ ਵਾਪਸ ਲੈਣ ਲਈ ਇਹ ਵਿਚਾਰਾਂ ਖੁੱਲ੍ਹ ਕੇ ਹੋਈਆਂ। 20 ਤਰੀਕ ਨੂੰ ਕਿਉਂਕਿ ਅਸੀਂ ਫੈਸਲਾ ਕੀਤਾ ਕਿ ਇੱਕ ਵੱਡਾ ਰੋਸ ਮਾਰਚ ਦਿੱਲੀ ਵਿਖੇ ਕਰਾਂਗੇ, ਜਿਹੜਾ ਗੁਰਦੁਆਰਾ ਰਕਾਬਗੰਜ ਤੋਂ 12 ਵਜੇ ਸ਼ੁਰੂ ਹੋਊਗਾ ਤੇ ਰਾਸ਼ਟਰਪਤੀ ਸਾਹਿਬ ਨੂੰ ਉਹ ਜਿਹੜੇ ਸਾਡੇ ਸਿਗਨੇਚਰ ਕੀਤੇ ਫਾਰਮ ਉਹਨਾਂ ਦੇ ਸਪੁਰਦ ਕਰਨ ਲਈ ਅਸੀਂ ਉੱਥੋਂ ਸਾਰੇ ਜਾਵਾਂਗੇ। ਤੇ ਉਹਦੇ ਲਈ ਫਿਰ ਇਹ ਵੀ ਹੋਇਆ ਸੀ ਕਿ ਵੱਖ-ਵੱਖ ਸਾਰੇ ਸੈਕਟ ਜਿੰਨੇ ਵੀ ਆ ਉਹਨਾਂ ਨੂੰ ਸਮੂਹਿਕ ਤੌਰ ਤੇ ਇਹਨੂੰ ਇੱਕ ਕੌਮੀ ਦਰ ਦੇ ਰੂਪ ਦੇ ਵਿੱਚ ਕੌਮੀ ਮੁਹਿੰਮ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਅਗਵਾਈ ਕਰੇ। ਸੋ ਅੱਜ ਇੱਥੇ ਸਮੁੱਚੇ ਤੌਰ ਦੇ ਉੱਤੇ 4 ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਿਨ੍ਹਾਂ ਦੇ ਵਿੱਚ ਫੈਡਰੇਸ਼ਨ ਦੇ ਵਿੱਚੋਂ ਭਾਈ ਰਜਿੰਦਰ ਸਿੰਘ ਜੀ ਮਹਿਤਾ ਧੜਾ ਔਰ ਨਾਲ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਧੜਾ, ਭਾਈ ਗੁਰਚਰਨ ਸਿੰਘ ਗਰੇਵਾਲ ਧੜਾ ਤੇ ਭਾਈ ਮਨਜੀਤ ਸਿੰਘ ਧੜਾ, ਉਹਨਾਂ ਦਾ ਸੁਪੁੱਤਰ ਚੜ੍ਹਤ ਸਿੰਘ, ਇਹ ਸਾਰਿਆਂ ਨੇ ਤੇ ਸਮੁੱਚੇ ਤੌਰ ਤੇ ਇਹਨਾਂ ਦੇ ਜ਼ਿਲ੍ਹਾ ਆਪਣੇ ਸਟੇਟ ਦੇ ਪ੍ਰਧਾਨ ਤੇ ਹੋਰ ਸਾਡਾ ਵੀਰ ਛੋਟਾ ਤੇਜਿੰਦਰ ਸਿੰਘ ਟਿੰਮਾ, ਇਹ ਵੀ ਜਿਹੜਾ ਸੰਘਰਸ਼ੀ ਪੁਰਾਣਾ ਯੋਧਾ ਆ, ਇਹ ਸਾਰੇ ਅੱਜ ਸ਼ਾਮਲ ਹੋਏ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਇੱਥੇ ਪ੍ਰਗਟ ਕੀਤੇ। ਲਗਭਗ 3 ਘੰਟੇ ਦੀ ਮੀਟਿੰਗ ਦੇ ਵਿੱਚ ਸਾਰਿਆਂ ਨੇ ਇਸ ਗੱਲ ਦੀ ਅਸ਼ੋਰੈਂਸ ਦਿੱਤੀ ਆ ਕਿ ਵੱਧ ਤੋਂ ਵੱਧ ਅਸੀਂ 20 ਤਰੀਕ ਨੂੰ ਉਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਵਾਂਗੇ ਜਿਹੜਾ ਦਿੱਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ। ਔਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਸਾਰੀਆਂ ਧਿਰਾਂ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਨੂੰ ਇਹ ਬੇਨਤੀ ਕਰਦੇ ਆ ਕਿ ਜੋ ਕੱਲ ਆਦੇਸ਼ 5 ਸਿੰਘ ਸਾਹਿਬਾਨ ਨੇ ਭਾਈ ਰਾਜੋਆਣਾ ਸਾਹਿਬ ਨੂੰ ਕੀਤਾ ਕਿ ਆਪਣੀ ਸਿਹਤ ਨਾ ਖਰਾਬ ਕਰੋ, ਤੁਹਾਡੀ ਸਿਹਤ ਕੌਮ ਦੀ, ਇਹ ਸਰੀਰ ਜਿਹੜਾ ਤੁਹਾਡਾ ਕੌਮ ਦਾ ਸਰੀਰ ਆ, ਤੇ ਉਹਨਾਂ ਨੇ ਉਹ ਜਿਹੜਾ ਵਰਤ ਆ ਉਹਨੂੰ ਭੁੱਖ ਹੜਤਾਲ ਨੂੰ ਵਾਪਸ ਲੈਣ ਦਾ ਉਹਨਾਂ ਨੇ ਆਦੇਸ਼ ਦਿੱਤਾ। ਤੇ ਅੱਜ ਸਮੁੱਚੇ ਸਾਰੇ ਫੈਡਰੇਸ਼ਨ ਨੇ ਵੀ ਇਸੇ ਗੱਲ ਦੀ ਤਰਜਮਾਨੀ ਕੀਤੀ ਆ ਕਿ ਭਾਈ ਰਾਜੋਆਣਾ ਸਾਹਿਬ ਨੂੰ ਇਹ ਬੇਨਤੀ ਜਿਹੜੀ ਕੱਲ ਆਦੇਸ਼ ਦੇ ਰੂਪ ਵਿੱਚ ਹੋਈ ਆ, ਤੁਸੀਂ ਉਹਦੇ ਉੱਤੇ ਪਾਲਣਾ ਕਰੋ, ਕਿਉਂਕਿ ਕੌਮ ਨੂੰ ਸਾਡੇ ਉੱਤੇ ਬਹੁਤ ਵੱਡਾ ਮਾਣ ਆ। ਇਹ ਦੋ ਗੱਲਾਂ 20 ਦਾ ਏਜੰਡਾ ਤੇ ਪਲੱਸ ਭਾਈ ਰਾਜੋਆਣਾ ਸਾਹਿਬ ਦਾ ਜਿਹੜਾ ਇਹ ਸਮੁੱਚੇ ਤੌਰ ਦੇ ਉੱਤੇ ਵਰਤ ਭੁੱਖ ਹੜਤਾਲ ਨੂੰ ਵਾਪਸ ਲੈਣ ਲਈ ਇਹ ਵਿਚਾਰਾਂ ਖੁੱਲ੍ਹ ਕੇ ਹੋਈਆਂ। ਔਰ ਸਾਰਿਆਂ ਨੇ ਇੱਕ ਗੱਲ ਇਹ ਮਹਿਸੂਸ ਕੀਤੀ ਆ ਕਿ ਇਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਹ ਉਹ ਵਿਰਾਸਤ ਲੈ ਕੇ ਬੈਠੀ ਜਿਹੜੀ ਵਿਰਾਸਤ ਨੂੰ ਭਾਈ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਿਨ੍ਹਾਂ ਨੇ ਆਪਣੇ ਲਹੂ ਤੇ ਮਿੰਜ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਮਤ ਨੂੰ ਆਂਚ ਨਹੀਂ ਆਉਣ ਦਿੱਤੀ ਤੇ ਉੱਥੇ ਸ਼ਹੀਦੀ ਪਾਈ। ਸੋ ਇਹ ਉਹ ਫੈਡਰੇਸ਼ਨ ਆ ਸਾਰੀਆਂ। ਸੋ ਇਹਨਾਂ ਨੇ ਅੱਜ ਇੱਕ ਇਹ ਵੀ ਸਵਾਲ ਉੱਠਿਆ ਸੀ ਵੀ ਆਪਾਂ ਇੱਕ ਸੁਰਤਾ ਵਿੱਚ ਆਈਏ, ਉਹਦੇ ਸੰਬੰਧ ਵਿੱਚ ਵੀ ਸਾਰੀਆਂ ਵਿਚਾਰਧਾਰਾ ਇੱਥੇ ਹੋਈਆਂ। ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਤੇ ਮਾਣ ਵੀ ਆ ਕਿ ਅੱਜ ਜਿਹੜੀ ਇਹ ਮੀਟਿੰਗ ਹੋਈ ਆ ਬੜੇ ਸਾਵੇਂ ਮਾਹੌਲ ਦੇ ਵਿੱਚ, ਕਿਸੇ ਨੇ ਨਾ ਉੱਠ ਕੇ ਜਾਣ ਦਾ ਯਤਨ ਕੀਤਾ, ਨਾ ਕਿਸੇ ਨੇ ਕੋਈ ਜਲ ਪਾਣੀ ਛਕਣ ਦਾ ਯਤਨ ਕੀਤਾ। ਜਿੰਨਾ ਚਿਰ 3 ਘੰਟੇ ਮੀਟਿੰਗ ਚੱਲੀ ਆ ਤੇ ਮੈਨੂੰ ਉਹ ਪੁਰਾਣਾ ਸਮਾਂ ਚੇਤੇ ਆਉਂਦਾ
ਵੀ ਘੰਟਿਆਂ ਬੱਧੀ ਬੈਠਦੇ ਸੀ ਤੇ ਕੋਈ ਨਾ ਕੋਈ ਫੈਸਲਾ ਤੇ ਹੱਲ ਕਰਕੇ ਨਿਕਲਦੇ ਸੀ। ਸੋ ਇਹ ਚੇਚੇ ਤੌਰ ਤੇ ਅੱਜ ਇੱਥੇ ਬੈਠ ਕੇ ਸਾਰਾ ਫੈਸਲਾ ਕੀਤਾ। ਇਹ ਪਲੇਟਰੀ ਅੱਜ ਮੀਟਿੰਗ ਸੀ ਸਾਡੀ। ਫਿਰ ਅਸੀਂ ਹੁਣ ਇਸੇ ਤਰਜ਼ ਤੇ ਮਹਾਂਪੁਰਸ਼ਾਂ ਦੀ ਵੀ, ਸਮੁੱਚੇ ਤੌਰ ਤੇ ਨਿਹੰਗਾਂ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਦੀ ਵੀ, ਫਿਰ ਕਾਰ ਸੇਵਾ ਵਾਲੇ ਬਾਬੇ ਔਰ ਹੋਰ ਵੀ ਸਾਡੇ ਜਿੰਨੇ ਵੀ ਸਹਿਯੋਗੀ ਆ, ਸਾਨੂੰ ਆ ਭਾਈ ਗੁਰਬਖਸ਼ ਸਿੰਘ ਖਾਲਸਾ ਬੈਠਾ, ਇਹਨਾਂ ਦੀ ਡਿਊਟੀ ਲਾਈ ਸੀਗੀ ਵੀ ਤੁਸੀਂ ਕਿਸਾਨ ਬੈਂਕ ਜਿਹੜੇ ਉਹਨਾਂ ਨਾਲ ਵੀ ਗੱਲ ਕਰੋ। ਮੈਂ ਆਪ ਵੀ ਉਹਨਾਂ ਦੇ ਨਾਲ ਕੁਝ ਨਾਲ ਗੱਲ ਕੀਤੀ ਆ। ਉਹਨੇ ਸਾਨੂੰ ਕਿਹਾ ਸੀ ਵੀ ਤੁਸੀਂ ਚਿੱਠੀ ਲਿਖ ਕੇ ਭੇਜ ਦਿਓ। ਅਸੀਂ ਚਿੱਠੀ ਲਿਖ ਕੇ ਭੇਜ ਦਿੱਤੀ ਆ ਉਹਨਾਂ ਨੂੰ, ਤੇ ਉਹ ਵੀ ਜੇ ਚਾਹਣਗੇ ਕੰਸੈਂਸਸ ਬਣਾ ਕੇ ਉਹਨਾਂ ਨਾਲ ਵੀ ਬੈਠ ਕੇ ਮੀਟਿੰਗ ਕਰਾਂਗੇ। ਉਦੋਂ ਇਲਾਵਾ ਜਿਹੜੇ ਵੀ ਕੋਈ ਅਕਾਲੀ ਦਲ ਜਿਹੜੇ ਵਿਚਰ ਰਹੇ ਉਹਨਾਂ ਨਾਲ ਵੀ ਜਾ ਕੇ ਮੈਂ ਜਾਤੀ ਤੌਰ ਤੇ ਵੀ ਸਾਰਿਆਂ ਨੂੰ ਜਾ ਕੇ ਨਿਮਰਤਾ ਸਹਿਤ ਬੇਨਤੀ ਕਰੂੰਗਾ, ਇਹ ਲਾਹਾ ਖੱਟਣ ਦਾ ਸਮਾਂ ਨਹੀਂ। ਇਹ ਇੱਕ ਕੌਮ ਪ੍ਰਤੀ ਜਿਨ੍ਹਾਂ ਨੇ ਆਪਣੇ ਸਰੀਰ ਲਾ ਕੇ, ਆਪਣਾ ਸਮਾਂ ਲਾ ਕੇ, ਸਾਰਾ 30 32 33 ਸਾਲ ਦਾ, ਜਿਨ੍ਹਾਂ ਨੇ ਆਪਣੀ ਜਵਾਨੀਆਂ ਜਿਹੜੀਆਂ ਉਹ ਸਾਰੀਆਂ ਜੇਲ੍ਹਾਂ ਦੇ ਵਿੱਚ ਇਸ ਨੋਬਲ ਕਾਜ ਲਈ, ਸਿੱਖੀ ਲਈ, ਗੁਰਮਤ ਲਈ ਜਿਹੜੀਆਂ ਉਹ ਸਾਰੀਆਂ ਕੀਤੀਆਂ ਅਰਪਿਤ, ਉਹਨਾਂ ਲਈ ਆ। ਮੈਂ ਤੁਹਾਡੇ ਮੀਡੀਆ ਰਾਹੀਂ ਇੱਕ ਜ਼ਰੂਰ ਬੇਨਤੀ ਕਰਨੀ ਚਾਹੂੰਗਾ। ਅੱਜ ਕੱਲ੍ਹ ਡਿਬੇਟਾਂ ਵੀ ਚੱਲ ਰਹੀਆਂ, ਟੈਲੀਵਿਜ਼ਨ ਦੇ ਉੱਤੇ ਡਿਬੇਟਾਂ ਵੀ ਚੱਲਦੀਆਂ। ਮੈਂ ਬੜੇ ਦੁੱਖ ਨਾਲ ਕਹਿੰਦਾ ਕਿ ਇੱਕ ਸਵਾਲ ਉੱਭਰ ਕੇ ਆਉਂਦਾ ਜੀ, ਭਈ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਵਿੱਚੋਂ ਸਰਦਾਰ ਰਣਜੀਤ ਸਿੰਘ ਬਿੱਟੂ ਤੋਂ ਵੀ ਕੰਸੈਂਟ ਲੈਣੀ ਚਾਹੀਦੀ ਆ। ਤੇ ਮੈਂ ਕਹਿੰਦਾ ਵੀ ਬਿਲਕਿਸ ਬਾਨੋ ਵਾਲੀ ਦਾ ਜਿਹੜੀ ਮਦਈ ਆ, ਉਹ ਤਾਂ ਸੁਪਰੀਮ ਕੋਰਟ ਮੁੜ ਕੇ ਰਿਵਿਊ ਪਟੀਸ਼ਨ ਚੱਲ ਗਈ ਆ ਵੀ ਮੇਰੇ ਨਾਲ ਇਨਸਾਫ ਕਰੋ, ਇਹਨਾਂ ਨੂੰ ਛੱਡਿਆ ਕਿਉਂ ਆ। ਇਦਾਂ ਨਹੀਂ ਗੱਲ ਹੁੰਦੀ, ਕਿਉਂਕਿ ਇਦਾਂ ਤਾਂ ਫਿਰ ਕੋਈ ਵੀ ਮਦਈ ਜਿਹੜਾ ਆ ਉਹ ਕਿਸੇ ਨੂੰ ਬਾਹਰ ਹੀ ਨਾ ਆਉਣ ਦਊਗਾ। ਉਹ ਆ ਕੇ ਕਹਿ ਦਿਆ ਕਰੂਗਾ ਜੀ ਮੈਨੂੰ ਤਾਂ ਖਤਰਾ ਆ, ਫਿਰ ਉਹ ਬੰਦੇ ਜੇਲ੍ਹਾਂ 'ਚ ਬੈਠੇ ਰਹਿਣਗੇ। ਅਕਸਰ ਇੱਕ ਮੁਲਕ ਦਾ ਕਾਨੂੰਨ ਆ, CRPC ਦਾ ਇੱਕ ਸਿਸਟਮ ਆ ਵੀ ਜੇ ਕਿਸੇ ਨੂੰ ਜੇਲ੍ਹ ਮੈਨੂਅਲ ਆ, ਜੇ ਆਪਣੇ ਜਿਹਨੂੰ ਕਿਸੇ ਨੂੰ ਕੈਦ ਹੋ ਜਾਂਦੀ ਉਹਦਾ ਪ੍ਰੋਸੀਜਰ ਆ। ਤੇ ਮੈਂ ਇਹ ਵੀ ਮੰਗ ਕਰਦਾ, ਦੇਖੋ ਭਾਈ ਰਾਜੋਆਣਾ ਸਾਹਿਬ ਉਹ ਸਤਿਕਾਰਯੋਗ ਆ, ਉਹਦੇ ਲਈ ਅਸੀਂ ਪੁਰਜ਼ੋਰ ਯਤਨ ਸਾਰੇ ਕਰ ਰਹੇ ਹਾਂ। ਕੱਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਵੀ ਬਣਾਈ ਗਈ ਆ, ਉਹਦੇ ਲਈ ਵੀ ਬੈਠ ਕੇ ਯਤਨਸ਼ੀਲ ਹੋਵਾਂਗੇ। ਪਰ ਕਈ ਵਾਰੀ ਡਿਬੇਟਾਂ 'ਚ ਇਹ ਵੀ ਆਉਂਦਾ ਵੀ ਕਈ ਅੰਡਰ ਟਰਾਇਲ ਆ। ਹੁਣ ਸਾਡੇ, ਮੈਂ ਵਕੀਲ ਆ, ਜੇ 7 ਕੇਸ ਕਿਸੇ ਤੇ ਪਏ ਆ, ਉਹਦੀਆਂ 6 ਚੋਂ ਜ਼ਮਾਨਤਾਂ ਹੋ ਗਈਆਂ, ਉਹ 7ਵੇਂ ਚੋਂ ਜਦੋਂ ਜ਼ਮਾਨਤ ਹੋ ਗਈ ਬਾਹਰ ਆ ਜਾਊਗਾ। ਤੇ ਜਿਹੜੇ ਸਜ਼ਾ ਭੁਗਤ ਚੁੱਕੇ, ਭਾਈ ਹਵਾਰਾ ਵੀ ਪੂਰੀ ਸਜ਼ਾ ਭੁਗਤ ਚੁੱਕੇ ਆ, ਭਾਈ ਤਾਰਾ ਵੀ ਸਜ਼ਾ ਪੂਰੀ ਭੁਗਤ ਚੁੱਕੇ ਆ। ਉਹ ਭਾਵਾਂ ਵਿੱਚੋਂ ਹੋਰ ਇੱਕ ਕੇਸ ਉਹਨਾਂ ਤੇ ਪੈ ਗਿਆ, ਪਰ ਜਿਹੜਾ 20 ਸਾਲ ਤੋਂ ਜ਼ਿਆਦਾ ਸਜ਼ਾ ਭੁਗਤ ਚੁੱਕਾ ਉਹਨਾਂ ਨੂੰ ਉਹਨਾਂ ਕੇਸਾਂ 'ਚ ਤਾਂ ਰਿਹਾ ਕਰਨਾ ਚਾਹੀਦਾ ਨਾ। ਜੇ ਹੋਰ ਕੇਸਾਂ 'ਚ ਲੜੀਂਦੇ ਆ, ਉਹ ਆਪ ਜਦੋਂ ਟ੍ਰਾਇਲ ਮੁੱਕਣਗੇ ਸਾਰੇ ਰਿਹਾ ਹੋ ਜਾਣਗੇ। ਸੋ ਇਹ ਅੱਜ ਸਮੁੱਚੇ ਤੌਰ ਤੇ ਸਾਰੀਆਂ ਫੈਡਰੇਸ਼ਨਾਂ ਨੇ ਇਸ ਗੁਰਮਤ ਦੇ ਤੇ ਇਸ ਕੌਮੀ ਦਰਦ ਨੂੰ ਸਮਝਦੇ ਹੋਏ ਪੂਰੀ ਅਸ਼ੋਰੈਂਸ ਦਿੱਤੀ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ 20 ਤਰੀਕ ਨੂੰ ਵੱਡੇ ਪੱਧਰ ਦੇ ਉੱਤੇ ਅਸੀਂ ਆਪਣੀ ਵੱਖਰੀ ਕਹਿਣ ਤੋਂ ਭਾਵ ਕਈ ਵਾਰੀ ਫੌਜਾਂ ਜਿਹੜੇ ਚੱਲਦੀਆਂ ਨੇ, ਵੱਖ-ਵੱਖ ਬੈਂਕ ਚੱਲਦੇ ਉਹਨਾਂ ਦੇ, ਵੀ ਅਸੀਂ ਉਹ ਸਾਨੋ ਸ਼ੌਕ ਦੇ ਵਿੱਚ ਸ਼ਾਮਲ ਹੋਵਾਂਗੇ। ਦਿੱਲੀ ਦੀ ਸਰਕਾਰ ਨੂੰ ਜਾ ਕੇ ਇਹ ਵੀ ਦੱਸੀਏ ਵੀ ਕੌਮ ਜਿਹੜੀ ਆ ਇਹਨਾਂ ਸਮੁੱਚਿਆਂ ਦੀ ਜਿਹੜੀ ਆ ਰਿਹਾਈ ਮੰਗਦੀ ਆ, ਤੇ ਸਾਡਾ ਕੌਮੀ ਹੀਰੋ ਭਾਈ ਬਲਵੰਤ ਸਿੰਘ ਰਾਜੋਆਣਾ, ਉਹਦੀ ਤੁਰੰਤ ਜਿਹੜੀ ਆ ਡੈਥ ਸੈਂਟੈਂਸ ਜਿਹੜੀ ਕਮਿਊਟ ਕਰਕੇ ਉਹਨੂੰ ਜੇਲ੍ਹ ਦੀਆਂ ਚੱਕੀਆਂ ਵਿੱਚੋਂ ਕੱਢਿਆ ਜਾਵੇ, ਤਾਂ ਕਿ ਫਿਰ ਜਿਹੜੇ ਲਾਈਫ ਇੰਪ੍ਰਿਜ਼ਨਮੈਂਟ ਵਾਲਾ ਆ ਜਾਊਗਾ ਉਹ ਫਿਰ ਵੱਖਰਾ ਹੈਗਾ। ਜੇ ਬਾਕੀਆਂ ਦੀ ਰਿਹਾਈ ਹੋਊਗੀ ਉਹਨਾਂ ਦੀ ਵੀ ਰਿਹਾਈ ਹੋ ਜਾਊਗੀ। ਸੋ ਉਹ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦਾ ਜਿਹੜਾ ਕੇਸ ਆ ਉਹ ਇੱਕ ਵੱਖਰਾ ਕੇਸ ਆ। ਉਹਦੀ ਅਸੀਂ ਫਾਂਸੀ ਦੀ ਸਜ਼ਾ ਜਿਹੜੀ ਆ ਉਹਨੂੰ ਚਾਹੁੰਦੇ ਆ ਵੀ ਉਹ ਫਾਂਸੀ ਦੀ ਸਜ਼ਾ ਮਾਫ ਕਰਕੇ, ਤੇ ਉਹ ਇਹ ਹੁਣ ਮਾਫ ਕਰਨ ਦੀ ਵੀ, ਕਿਉਂਕਿ 2019 ਦੇ ਵਿੱਚ ਫਿਰ ਉਹ ਡਿਬੇਟਾਂ ਵੀ ਚੱਲਦੀਆਂ ਵੀ ਉੱਥੇ ਮੇ ਸ਼ਬਦ ਲਿਖਿਆ ਆ, ਬਿੱਲ ਲਿਖਿਆ ਆ, ਪਰ ਸੈਂਟਰ ਦੀ ਸਰਕਾਰ ਨੇ ਉਹ ਜਿਹੜੀ 8 ਦੀ ਸੂਚੀ ਜਾਰੀ ਕੀਤੀ ਸੀ, ਉਹਦੇ ਵਿੱਚੇ ਭਾਈ ਰਾਜੋਆਣਾ, ਉਹਦੇ ਵਿੱਚੇ ਭਾਈ ਗੁਰਦੀਪ ਸਿੰਘ ਖਹਿੜਾ, ਉਹਦੇ ਵਿੱਚੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਆ, ਤੇ ਇਹਨਾਂ ਦੀ ਜਿਹੜੀ ਰਿਹਾਈ ਵੀ ਕਰਨੀ ਬਣਦੀ ਆ। ਤੇ ਜਿਹੜੇ ਅੱਜ ਰਾਜ ਸੱਤਾ ਦੇ ਵਿੱਚ ਬੈਠੇ ਆ ਉਹ ਕਿੰਨੀ ਕੁ ਤੁਹਾਡੀ ਤਰਜਮਾਨੀ ਕਰਦੇ ਆ ਕਿ 3 ਵਾਰ ਭੁੱਲਰ ਸਾਹਿਬ ਦਾ ਕੇਸ ਉੱਥੇ ਉਹਨਾਂ ਕੋਲ ਜਾ ਚੁੱਕਾ, ਉਹ ਪੈਂਡਿੰਗ ਕਰ ਦਿੰਦੇ ਆ। ਹਾਲਾਂਕਿ ਇੱਕ ਸਟ੍ਰੋਕ ਦੇ ਨਾਲ ਉਹਨਾਂ ਦੀ ਰਿਹਾਈ ਹੋ ਸਕਦੀ ਹੈ। ਭਾਈ ਗੁਰਦੀਪ ਸਿੰਘ ਖਹਿੜਾ ਦਿੱਲੀ ਵਾਲੇ ਪਾਸੇ ਤੋਂ ਬਰੀ ਹੋ ਗਏ, ਉਧਰੋਂ ਬਰੀ ਦੂਜੇ ਚੋਂ ਜਿਹੜੀ ਕੈਦ ਹੋ, ਬਰੀ ਕਹਿਣ ਦਾ ਭਾਵ ਸਜ਼ਾ ਪੂਰੀ ਕਰ ਲਈ। ਤੇ ਕਰਨਾਟਕਾ ਦਾ ਕੇਸ ਆ, ਤੇ ਕਰਨਾਟਕਾ ਦੀ ਸਰਕਾਰ ਨੇ ਵੀ ਸੈਂਟਰ ਸਰਕਾਰ ਨੂੰ ਅਧਿਕਾਰ ਦੇ ਦਿੱਤੇ ਆ ਵੀ ਤੁਸੀਂ ਇਹਨਾਂ ਨੂੰ ਰਿਹਾ ਕਰ ਸਕਦੇ ਹੋ।
ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਜਿਹੜੀ ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਬੰਦੀ ਸਿੰਘਾਂ ਦੀ ਤੇ ਭਾਈ ਰਾਜੋਆਣੀ ਦੀ ਆਰੰਭੀ ਹੈ, ਇਹਨੂੰ ਵਿਤਕਰਾ ਕਰਕੇ ਵੱਖਰਾ ਵੱਖਰਾ ਨਾ ਦੇਖਿਆ ਕਰੋ। ਉਹ ਵੀ ਸਾਡੇ ਹੀ ਆ ਵੀਰ, ਉਹ ਸਾਡੇ ਹੀ ਆ ਸਾਰੇ। ਭਾਈ ਲਖਵਿੰਦਰ ਸਿੰਘ ਆ, ਭਾਈ ਸ਼ਮਸ਼ੇਰ ਸਿੰਘ ਆ, ਭਾਈ ਗੁਰਮੀਤ ਸਿੰਘ ਆ, ਇਹ ਸਾਰੇ ਕੌਮੀ ਹੀਰੇ ਆ ਤੇ ਸਾਡੇ ਵੀ ਉਨੇ ਹੀ ਆ। ਕਈ ਵਾਰੀ ਵੰਡੀ ਪਾ ਕੇ ਅਸੀਂ ਇਹਨੂੰ ਸ਼ਾਇਦ ਸਿਆਸੀ ਲਾਹਾ, ਇਹ ਐਵੇਂ ਦੀ ਗੱਲ ਨਹੀਂ, ਸਿਆਸੀ ਲਾਹਾ ਕੋਈ ਨਹੀਂਗਾ। ਇਹ ਸਿਰਫ ਉਹਨਾਂ ਕੌਮੀ ਹੀਰੋਆਂ ਦੀ ਜਿਨ੍ਹਾਂ ਨੇ ਆਪਣੀ ਘਾਲਣਾ ਜੇਲ੍ਹਾਂ ਦੇ ਵਿੱਚ ਹੀ 35 33 28 ਸਾਲ ਗਵਾ ਨੇ ਦਿੱਤੀ, ਕੱਟ ਲਈ ਆ ਜੇਲ੍ਹ, ਉਹਨਾਂ ਦੀ ਰਿਹਾਈ ਲਈ ਆ। ਸੋ ਇਹਨਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਕੇ ਤੇ ਫੈਡਰੇਸ਼ਨ ਦਾ ਧੰਨਵਾਦ ਕਰਦਾ, ਸਮੁੱਚੇ ਧੜਿਆਂ ਨੇ ਅੱਜ ਆ ਕੇ ਸਾਰੀ ਜਿਹੜੀ ਆ ਇਹ ਆਪ ਇੰਸ਼ੋਰੈਂਸ ਦਿੱਤੀ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।